ਬੋਲੀਆਂ ਪਾਉਂਦੇ ਹੁੰਦੇ ਸੀ ਉਦੋਂ ਅਸੀਂ ਛੋਟੇ ਛੋਟੇ ਬੱਚੇ ਵੀ। ਅੱਛਾ। ਮੇਲਾ ਛਪਾਰ ਲੱਗਦਾ, ਜਿੱਥੇ ਲੱਗਦੀ ਰੋਸ਼ਨੀ ਭਾਰੀ, ਬੈਲੀਆਂ ਦਾ ਇਕੱਠ ਹੋ ਗਿਆ, ਬੋਤਲਾਂ ਮੰਗਾਰੀਆਂ 40, ਬੋਤਲਾਂ ਨੂੰ ਇੰਜ ਪੀਂਦੇ ਜਿਵੇਂ ਪੀਂਦੇ ਮਸ਼ਕ ਦਾ ਪਾਣੀ। ਵਾਹ ਜੀ ਵਾਹ। ਇਸ ਤਰ੍ਹਾਂ ਦੀਆਂ ਬੋਲੀਆਂ ਕਿਉਂਕਿ ਮਸ਼ਹੂਰ ਸੀ ਇਹਨੂੰ ਤਾਂ ਪਰਿਵਾਰ ਆਪਦਾ ਲੱਗਦਾ, ਆਪਦੇ ਪਰਿਵਾਰ 'ਚ ਬੈਠੇ ਆ। ਮੈਨੂੰ ਤਾਂ ਕਿਤੇ ਮਹਿਸੂਸ ਹੀ ਨਹੀਂ ਹੋਇਆ ਵੀ ਕਿਤੇ ਬਾਹਰ ਬੈਠੇ ਆ, ਕਿਤੇ ਅਸੀਂ ਆ ਕੇ ਜਾ ਕੇ ਉੱਪਰੇ ਬੰਦੇ ਕੋਲੇ ਬੈਠੇ ਆ। ਮੈਨੂੰ ਤਾਂ ਆਪਦੇ ਘਰ ਨੂੰ ਵੀ ਥੋੜਾ ਜਿਹਾ ਜ਼ਿਆਦਾ ਪਿਆਰ ਮਿਲਦਾ ਇੱਥੇ। ਵਾਹ ਜੀ ਵਾਹ। ਹਾਂ, ਕਿਉਂਕਿ ਇੱਕ ਤਾਂ ਬੋਲੀ ਆਪਦੀ ਆ, ਹਾਂਜੀ। ਬੋਲੀ ਦਾ ਬੜਾ ਹੁੰਦਾ, ਇੱਕ ਰਹਿਣਾ ਬਹਿਣਾ ਆਪਦਾ, ਤਾਂ ਉਹਦਾ ਜ਼ਮੀਨ ਸਮਾਨ ਦਾ ਫਰਕ ਹੁੰਦਾ ਵਾ। ਸਾਡੀ ਵਿਰਾਸਤ ਦੇ ਵਿੱਚ ਰਾਏ ਵੀ ਸਰਦਾਰ ਸਨ, ਡੋਗਰ ਵੀ, ਗੁੱਜਰ ਵੀ, ਰਾਜਪੂਤ। ਸਹੀ। ਉਹ ਕੋਈ 10-10 ਪਿੰਡ ਕਿੰਨੇ ਕਿੰਨੇ ਦਿੱਤੇ। ਇਹ ਸਟੋਰੀ ਸਾਡੀ ਪਟਿਆਲੇ ਦੀ ਹੈ। ਅੱਛਾ ਅੱਛਾ ਅੱਛਾ। ਇਹ ਰਿਆਸਤ ਇੰਜ ਫਿਰ ਅੰਗਰੇਜ਼ ਬਣਾਈ ਸੀ। ਸਾਡੇ ਤੇ ਅੰਗਰੇਜ਼ ਦਾ ਕੋਈ ਰਾਜ ਨਹੀਂ ਸੀ, ਸਾਡਾ ਆਪਣਾ ਰਾਜ। ਆਪਣਾ ਰਾਜ ਸੀ। ਔਰ ਬਣੇ ਵੀ ਕਿਵੇਂ ਸੀ? ਇਤਫਾਕ ਦੀ ਵਜ੍ਹਾ ਤੋਂ। ਇਸ ਤੇ ਇੰਜ ਖੁਸ਼ ਹੋਏ ਵੀ ਸਾਨੂੰ ਪੂਰਾ ਸਾਡਾ ਇਲਾਕਾ ਮਿਲਿਆ। ਇੰਜ ਹੋ ਗਿਆ ਵੀ ਸਾਨੂੰ ਕਸਬੇ ਫਿਰਦੇ ਆ, ਰਾਏਕੋਟ ਫਿਰਦੇ ਆ, ਆਪਣੇ ਇਲਾਕੇ ਦੇ ਫਿਰਦੇ ਆ, ਅਸੀਂ ਪਟਿਆਲੇ ਫਿਰਦੇ ਆ। ਹੁਣ ਇਹਨਾਂ ਦੇ ਮਿਲਣਾ ਸਾਨੂੰ ਇਹਨਾਂ ਵਿੱਚੋਂ ਹਰ ਚੀਜ਼ ਦਿਖਦੀ ਹੈ। ਲੋ ਜੀ ਦੋਸਤੋ, ਮਹਿਮਾਨ ਪਹੁੰਚ ਗਏ ਨੇ ਤੇ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਇਹਨਾਂ ਦੇ ਕੋਲੋਂ ਕਿ ਇਹਨਾਂ ਦਾ ਕਿਸ ਤਰ੍ਹਾਂ ਵੀਜ਼ਾ ਲੱਗਾ ਤੇ ਕਿੰਨਵਾਂ ਚੱਕਰ ਇਹਨਾਂ ਦਾ ਇੱਥੇ, ਤੇ ਬਾਕੀ ਗੱਲਾਂ ਵੀ ਸੁਣਾਉਂਦੇ ਆ। ਸਤਿ ਸ੍ਰੀ ਅਕਾਲ ਸਰਦਾਰ ਜੀ। ਕੀ ਹਾਲ ਚਾਲ ਹੈ? ਠੀਕ ਹੈ, ਤੁਸੀਂ ਸੁਣਾਓ? ਠੀਕ ਠਾਕ। ਹੋਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਦਿਲਬਾਗ ਸਿੰਘ ਬੜਿੰਗ ਹੈ ਜੀ। ਦਿਲਬਾਗ ਸਿੰਘ ਬੜਿੰਗ। ਕਿੱਦਾਂ ਦਾ ਰਿਹਾ ਤੁਹਾਡਾ ਸਫ਼ਰ ਪਿੰਡ ਤੱਕ ਦਾ? ਸਫ਼ਰ ਬਹੁਤ ਵਧੀਆ ਰਹਿੰਦਾ। ਸਫ਼ਰ ਤਾਂ ਮੈਂ ਹੁਣ 10ਵੀਂ 11ਵੀਂ ਵਾਰ ਆਇਆ ਵਾਂ। ਸਫ਼ਰ ਵਧੀਆ ਹੀ ਰਹਿੰਦਾ, ਪਰਮਾਤਮਾ ਕਿੰਨੀ ਵਾਹਿਗੁਰੂ ਦਾ ਸ਼ੁਕਰ ਆ। ਅੱਛਾ। ਵਧੀਆ ਮਤਲਬ ਸਫ਼ਰ ਚਲੋ ਮਾੜੀ ਮੋਟੀ ਤਾਂ ਪ੍ਰੋਬਲਮ ਆਉਂਦੀ ਰਹਿੰਦੀ ਆ। ਹਾਂਜੀ। ਪਰ ਖੈਰ ਸਫ਼ਰ ਵਧੀਆ ਹੁੰਦਾ। ਕੋਈ ਲੋਕ ਬੜੀ ਇੱਜ਼ਤ ਕਰਦੇ ਆ, ਪਾਕਿਸਤਾਨ ਦੇ ਬੜੀ ਇੱਜ਼ਤ ਕਰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਬੜੀ ਤੁਸੀਂ ਭਲਵਾਨ ਸਾਹਿਬ ਕੋ ਕਿੰਨਵਾਂ ਚੱਕਰ ਤੁਹਾਡਾ? ਭਲਵਾਨ ਜੀ ਉਹਨਾਂ ਕੋਲੇ ਮੇਰੇ ਕੋਲ ਚੌਥਾ ਚੱਕਰ ਹੈ। ਅੱਛਾ, ਚੌਥਾ ਚੱਕਰ ਹੈ। ਪਹਿਲਾ ਚੱਕਰ ਕਦੋਂ ਲਾਇਆ ਸੀ ਤੁਸੀਂ? ਇਹ 2016 ਜਾਂ 15 ਦਾ। ਅੱਛਾ, 16-15 ਦੇ ਵਿੱਚ। ਹਾਂ ਸਹੀ। ਉਸ ਤੋਂ ਬਾਅਦ ਸਾਡੀ ਮੁਲਾਕਾਤ ਹੋਈ ਆ ਨਨਕਾਣਾ ਸਾਹਿਬ। ਤੇ ਨਨਕਾਣਾ ਸਾਹਿਬ ਚੋਂ ਨਾ ਇਹ ਮੈਨੂੰ ਜਾਣਦੇ ਸੀ, ਨਾ ਮੈਂ ਇਹਨਾਂ ਨੂੰ ਜਾਣਦਾ। ਅੱਛਾ ਅੱਛਾ। ਉਦੋਂ ਗੱਲਾਂ ਕਰਦੇ ਕਰਦੇ ਬਸ ਉਹ ਪਿੰਡਾਂ ਦਾ ਪਤਾ ਲੱਗ ਗਿਆ ਵੀ ਪਿੰਡ ਤੁਹਾਡਾ ਵੀ ਆ, ਸਾਡਾ ਵੀ ਆ। ਚਲੋ ਇਹ ਵੀ ਬੰਦੇ ਨੂੰ ਲੱਭਦੇ ਰਹਿੰਦੇ ਸੀ। ਅੱਛਾ, ਤੁਹਾਡਾ ਪਿਛਲਾ ਪਿੰਡ ਕਿਹੜਾ? ਰਾਏਕੋਟ? ਹਾਂ ਜੀ, ਰਾਏਕੋਟ। ਅੱਛਾ। ਇਹਨਾਂ ਦਾ ਸਾਡੇ ਨੇੜੇ ਹੀ ਆ। ਕਸਬਾ ਭਰਾਲ? ਹਾਂ, ਨੇੜੇ ਹੀ ਆ, ਮਤਲਬ 5-7 ਕਿਲੋਮੀਟਰ ਤੇ ਆ। ਬਜ਼ੁਰਗਾਂ ਦੀਆਂ ਲਿਹਾਜ਼ਾਂ ਸੀ ਇਹਨਾਂ ਨਾਲ ਪੁਰਾਣੀਆਂ। ਅੱਛਾ ਅੱਛਾ ਉਹ ਅੱਛਾ। ਚਿੱਟੇ ਕਰਾਉਂਦੇ ਰਹਿੰਦੇ ਸੀ ਵੀ ਐਂ ਕਰਕੇ ਫਲਾਣੇ ਬੰਦੇ ਉੱਥੇ ਗਏ ਹੋਏ ਆ। ਬੰਦੇ ਲੱਭਦੇ ਲੱਭਦੇ ਲੱਭ ਜਾਂਦੇ। ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ, ਨਾ ਲੱਭਦੇ ਹੋਣ। ਤੇ ਬਾਕੀ ਕਸਬੇ ਦੇ ਰਾਏਕੋਟ ਪੜ੍ਹਦੇ ਰਹੇ ਆ। ਇੱਕ ਮੈਂ ਖਿਆਲ ਹਾਈ ਕੋਰਟ ਦਾ ਵਕੀਲ ਸੀ, ਰਾਏ ਅਸ਼ਰਫ ਸਾਹਿਬ ਮਿਲੇ ਸੀ ਮੈਨੂੰ 1936 ਦੇ ਵਿੱਚ। ਮੇਰੇ ਖਿਆਲ ਉੱਤੇ ਮੈਟਰਿਕ ਕਰੀ ਉਹਨਾਂ ਰਾਏਕੋਟ। ਅੱਛਾ, ਉਹਨਾਂ ਨੇ? ਅੱਛਾ। ਉਹ ਹਾਈ ਕੋਰਟ ਦੇ ਵਕੀਲ ਰਹੇ ਆ। ਕਸੂਰ ਉਹ ਹਾਈ ਕੋਰਟ ਦੇ ਵਕੀਲ ਰਹੇ ਆ। ਉਦੋਂ ਤਾਂ ਕਿਹੜਾ ਹਾਈ ਸੈਕੰਡਰੀ ਸਕੂਲ ਸੀ, ਹਾਂਜੀ, ਉਹ ਕੈਪਟਨ ਰਘਵੀਰ ਸਿੰਘ ਦੇ ਨਾਂ ਸੀ। ਅੱਛਾ। ਹੁਣ ਤਾਂ ਹਾਈ ਸੈਕੰਡਰੀ ਸਕੂਲ ਦਾ ਨਾਮ ਬਦਲ ਕੇ ਮਹਾਵੀਰ ਜੈਨ ਸਕੂਲ ਕਰਤਾ ਵਾ। ਸਹੀ।
ਮਤਲਬ ਕਿਹੜੇ ਸਟੈਂਡਰਡ ਦੇ ਲੋਕ ਸੀ, ਪੜ੍ਹੇ ਲਿਖੇ ਲੋਕ ਸੀ, ਸਾਰੇ ਮਤਲਬ ਰੈਕੋਰਡ ਪੜ੍ਹੇ ਆ ਕਸਬੇ ਦੇ। ਅੱਛਾ ਅੱਛਾ ਅੱਛਾ। ਪੜ੍ਹਿਆ ਲਿਖਾ ਸੀ ਕਸਬਾ ਪਿੰਡ ਉਹ ਸਮੇਂ ਦੇ ਡਾਕਟਰ ਰਾਸ਼ਦ ਹੁਣ ਵੀ ਇਸ ਪਿੰਡ ਦੇ ਜਿਹੜੇ ਨੇ ਬੜੇ ਬੜੇ ਅਹੁਦਿਆਂ ਦੇ ਉੱਤੇ ਨੇ, ਆਈਜੀ ਤੱਕ ਇੱਥੋਂ ਦੇ ਪਿੰਡ ਦੇ ਮਸ਼ਹੂਰ ਐਸੇ। ਰਿਹਾ ਹਾਜੀ ਰਿਹਾ 25 ਖੂਹਾਂ ਦਾ ਮਾਲਕ ਸੀ ਉੱਥੇ। ਅੱਛਾ ਬੜੀ ਮਤਲਬ ਡਾਕਟਰ ਰਾਸ਼ਦ ਦਾ ਚਾਚਾ ਬੰਦੇ ਦਾ ਨਾਮ ਅੱਛਾ। ਸੀ ਪੂਰਾ। ਅਸ਼ਰਫ ਖਾਨ। ਤੇ ਉਹ ਇੱਥੇ ਵੀ ਨਾਮ ਹੋਣਾ ਪਾਕਿਸਤਾਨ 'ਚ ਵੀ ਉਹ ਬੰਦਿਆਂ ਦਾ। ਤੁਹਾਡੀ ਮੁਲਾਕਾਤ ਕਿੱਦਾਂ ਹੋਈ ਸੀ ਇਹਨਾਂ ਨਾਲ? ਇਹ ਵੀ ਨਨਕਾਣਾ ਸਾਹਿਬ ਤੋਂ ਗੁਰੂ ਡੇਰੇ ਵਾਲੇ ਹਾਂਜੀ ਲੈ ਆਏ, ਫਿਰ ਉੱਥੋਂ ਇਹਨਾਂ ਨੇ ਮੇਰੇ ਅੱਬਾ ਜੀ ਦੀ ਤਸਵੀਰ ਦੇਖੀ ਸੀ ਕਿਤੇ ਬਣੀ ਹੋਈ। ਅੱਛਾ। ਇਹਨਾਂ ਨੇ ਗੱਲ ਕੀਤੀ, ਉਹਨੇ ਕਿਹਾ ਵੀ ਇੱਥੇ ਨੇ। ਇਹ ਫਿਰ ਗੁਰੂ ਡੇਰੇ ਵਾਲੇ ਮੇਰੇ ਭਾਈ ਇਹਨਾਂ ਨੂੰ ਲੈ ਕੇ ਮੇਰੇ ਕੋਲ ਆਏ। ਅੱਛਾ। ਇਹਨਾਂ ਨੇ ਸਿਰਫ ਮੇਰੇ ਅੱਬਾ ਜੀ ਦੀ ਤਸਵੀਰ ਤੇ ਨਾਮ ਪੜਿਆ ਸੀ ਸਿਕੰਦਰ ਖਾਂ ਪਹਿਲ ਦਾ। ਅੱਛਾ। ਉਸ ਉਨਸ ਨਾਲ ਨਾ ਫਿਰ ਇਹਨਾਂ ਦੱਸਿਆ ਵੀ ਗੁਰੂ ਡੇਰੇ ਵਾਲੇ ਮੇਰੇ ਕੋਲੇ ਲੈ ਆਏ। ਫਿਰ ਉਦੋਂ ਦੇ ਆਉਂਦੇ ਨੇ, ਇਹ ਸਾਡੇ ਨਾਲ ਪਿਆਰ ਕਰਦੇ ਨੇ, ਅਸੀਂ ਇਹਨਾਂ ਨਾਲ ਕਰਦੇ ਹਾਂ। ਵਾਹ ਜੀ ਵਾਹ। ਦੇਖੋ ਜੀ ਸਰਦਾਰ ਉਹ ਰੈਕੋਟ ਐਨਜੀ ਸੀ ਵੀ ਜਾਨੀ ਸਾਡਾ ਇੱਕ ਬੜਾ, ਅਸੀਂ ਉਹਨੂੰ ਸ਼ਹਿਰ ਹੀ ਸਮਝ ਲਓ ਵੀ ਵਿਆਹ ਸ਼ਾਦੀ ਤੇ ਸੌਦਾ ਲਿਆਉਣਾ, ਵਿਆਹ ਸ਼ਾਦੀਆਂ ਤੇ ਅਸੀਂ ਰੈਕੋਟ ਹੀ ਲਿਆਉਂਦੇ। ਸਹੀ 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 ਪਿੰਡ ਸਾਡਾ ਵੀ ਬੜਾ ਸੀ, ਲੇਕਿਨ ਉੱਥੋਂ ਹਰ ਚੀਜ਼ ਮਿਲਦੀ ਸੀ। ਸਹੀ ਹੋ ਗਿਆ। ਇਸ ਲਈ ਉੱਥੇ ਵੀ ਸਾਡਾ ਹੀ ਕਬੀਲਾ ਸੀ ਬੈਠਾ। ਰਾਏਕੋਟ ਜਿਹੜੀ ਸਾਡਾ ਹੀ ਕਬੀਲਾ ਸੀ। ਹਾਂਜੀ, ਰਾਜਪੂਤਾਂ ਦਾ ਹੀ। ਜਾਣੀ ਇਹ ਸਮਝ ਲਓ ਵੀ ਉਦੋਂ ਸਾਡਿਆਂ ਚੋਂ ਬੜਾ ਘਰ ਸੀ। ਅੱਛਾ, ਵੱਡਾ ਘਰ ਸੀ। ਅੱਛਾ ਸਰਦਾਰ ਜੀ, ਹੁਣ ਵੀ ਉੱਥੇ ਰਾਜਪੂਤ ਹੀ ਜ਼ਿਆਦਾ ਰਹਿੰਦੇ ਨੇ ਰਾਏਕੋਟ 'ਚ? ਨਹੀਂ, ਰੈਕੋਟ ਕਿਹੜੇ ਉਹ ਸਮੇਂ ਅਸੀਂ 47 ਤੋਂ ਪਹਿਲਾਂ ਕਿਹੜੇ ਰੀਸ ਬੰਦੇ ਸੀ, ਮੁਸਲਮਾਨ ਰੀਸ ਬੰਦੇ ਸੀ। ਉਹ ਤਾਂ 47 ਤੋਂ ਪਹਿਲਾਂ ਹੀ ਆ ਗਏ। ਜਿਹੜੀਆਂ ਵਧੀਆ ਪਾਰਟੀਆਂ ਸੀ ਰੁਪਈਏ ਵਾਲੀ, ਹਾਂਜੀ, ਉੱਥੇ ਵਧੀਆ ਪਾਰਟੀ ਨਹੀਂ ਕੋਈ ਹੈਗੀ। ਹੁਣ ਤਾਂ ਕੰਮੇ ਰਹਿ ਗਏ, ਕੰਮੀ ਰਹਿ ਗਏ, ਕਿਵੇਂ ਕੋਈ ਜਲਾਵਾ, ਕੁਮਾਰ ਆ, ਅੱਛਾ ਅੱਛਾ, ਤੇਲੀ ਆ, ਕਸਾਈ ਆ, ਇਹੋ ਜਿਹੇ ਉੱਥੇ ਹੁਣ ਬੰਦੇ ਬੈਠੇ ਆ, ਜਾਂ ਫਿਰ ਬਾਹਰੋਂ ਲੋਕ ਆ ਕੇ ਬੈਠੇ ਆ। ਗਲਾਰੀ ਜਿਹੜੇ ਮਤਲਬ ਰੰਗ ਦੇ ਆ, ਹਾਂਜੀ, ਤਾਂ ਉਹ ਬੈਠੇ ਆ। ਤੇ ਕੋਈ ਮਰਾਸੀਆਂ ਦਾ ਕਦਾ ਘਰ, ਮਰਾਸੀਆਂ ਦੇ ਘਰ ਵੀ ਨਹੀਂ ਬਸੇ, ਉਹ ਵੀ ਨਾਲ ਬਰਮੀ ਆ ਇੱਕ। ਹਾਂਜੀ, ਉੱਥੇ ਮਰਾਸੀਆਂ ਦੇ ਘਰ ਕਾਫੀ ਆ, ਉਹ ਰੈਕੋਟ ਨੂੰ ਬਿਲੋਂਗ ਕਰਦੇ ਆ। ਸਹੀ। ਉਹ ਕਿਹੜਾ ਬਾਜੇ ਬੂਜਿਆਂ ਦਾ ਕੰਮ ਕਰਦੇ ਆ, ਹਾਂਜੀ ਹਾਂਜੀ, ਬੈਂਡ ਬਾਜਿਆਂ ਦਾ, ਵਿਆਹ ਸ਼ਾਦੀ ਦਾ, ਉਹ ਬੰਦੇ ਕੰਮ ਕਰਦੇ ਆ। ਚਲੋ ਉਹਨਾਂ ਦੀ ਬੜੀ ਇੱਜ਼ਤ ਆ ਲੋਕਾਂ ਦੇ ਵਿੱਚ, ਕਿਉਂਕਿ ਬੈਂਡ ਬਾਜੇ ਦਾ ਕੰਮ ਕਰਦੇ ਨੇ। ਸਹੀ ਸਹੀ ਸਹੀ। ਅੱਛਾ ਸਰਦਾਰ ਜੀ, ਤੁਹਾਡਾ ਹੁਣ ਮਾਸ਼ਾਅੱਲਾ 11ਵਾਂ ਚੱਕਰ ਹੈ। ਹਾਂਜੀ ਹਾਂਜੀ। ਤੇ ਚੌਥਾ ਚੱਕਰ ਇਹਨਾਂ ਦੇ ਕੋਲ, ਬਜ਼ੁਰਗਾਂ ਦੇ ਕੋਲ। ਹਾਂਜੀ ਹਾਂਜੀ। ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਆਉਂਦੇ ਹੋ, ਆਪਸ 'ਚ ਮਿਲਦੇ ਹੋ? ਮੈਨੂੰ ਤਾਂ ਪਰਿਵਾਰ ਆਪਦਾ ਲੱਗਦਾ, ਆਪਦੇ ਪਰਿਵਾਰ 'ਚ ਬੈਠੇ ਆ। ਮੈਨੂੰ ਤਾਂ ਕਿਤੇ ਮਹਿਸੂਸ ਹੀ ਨਹੀਂ ਹੋਇਆ ਵੀ ਕਿਤੇ ਬਾਹਰ ਬੈਠੇ ਆ, ਕਿਤੇ ਅਸੀਂ ਆ ਕੇ ਜਾ ਕੇ ਉੱਪਰੇ ਬੰਦੇ ਕੋਲੇ ਬੈਠੇ ਆ। ਮੈਨੂੰ ਤਾਂ ਆਪਦੇ ਘਰ ਨੂੰ ਵੀ ਥੋੜਾ ਜਿਹਾ ਜ਼ਿਆਦਾ ਪਿਆਰ ਮਿਲਦਾ ਇੱਥੇ। ਵਾਹ ਜੀ ਵਾਹ। ਹਾਂ, ਕਿਉਂਕਿ ਇੱਕ ਤਾਂ ਬੋਲੀ ਆਪਦੀ ਆ। ਹਾਂਜੀ, ਬੋਲੀ ਦਾ ਬੜਾ ਹੁੰਦਾ, ਇੱਕ ਰਹਿਣਾ ਬਹਿਣਾ ਆਪਦਾ, ਤਾਂ ਉਹਦਾ ਜ਼ਮੀਨ ਸਮਾਨ ਦਾ ਫਰਕ ਹੁੰਦਾ ਵਾ। ਕਿਉਂਕਿ ਕਿੱਥੇ ਜਾਈਦਾ ਕਈ ਵਾਰੀ ਆਪਣੀ ਬੋਲੀ ਨਹੀਂ ਮਿਲਦੀ, ਫਿਰ ਉਹਦਾ ਰਹਿਣਾ ਬਹਿਣਾ ਨਹੀਂ ਮਿਲਦਾ ਉਹ ਜਾ। ਤੇ ਇੱਥੇ ਹੁਣ ਆਪਦਾ ਘਰ, ਆਪਦਾ ਪਿਆਰ ਆ, ਬਾਕੀ ਆਪਾਂ ਇੱਜ਼ਤ ਕਰਦੇ ਆ, ਇਹ ਆਪਣੀ ਕਰਦੇ ਆ। ਜਿਹੜੇ ਲੋਕ ਡਰਦੇ ਨੇ ਪਾਕਿਸਤਾਨ ਆਉਣ ਤੋਂ, ਉਹਨਾਂ ਵਾਸਤੇ ਕੋਈ ਸੁਨਾਹ ਦੇਵੋ। ਉਹਨਾਂ ਦੇ ਮਨ ਦਾ ਪਾਲਾ, ਮਨ ਦਾ ਪਾਲਾ ਤੁਸੀਂ ਇੱਥੇ ਆ ਕੇ ਦੇਖੋ। ਹਾਂਜੀ, ਅਸਲੀ ਤਾਂ ਦੇਖੇ ਤੋਂ ਪਤਾ ਲੱਗਦਾ। ਹੁਣ ਮੈਂ ਕਹੀ ਜਾਣਾ ਉੱਥੇ ਮਾੜੇ ਬੈਠੇ ਆ, ਮਾੜੇ ਹਰ ਜਗ੍ਹਾ ਹੀ ਆ। ਜੇ ਤੁਸੀਂ ਕਹੋ ਵੀ ਮਾੜੇ ਨਹੀਂ ਹੈਗੇ, ਮਾੜੇ ਇੱਥੇ ਵੀ ਬਥੇਰੇ ਆ, ਉੱਥੇ ਵੀ ਮਾੜੇ ਆ। ਚੰਗੇ ਇੱਥੇ ਵੀ ਬਹੁਤ ਆ, ਚੰਗੇ ਉੱਥੇ ਵੀ ਬਹੁਤ ਆ। ਤੇ ਉਹ ਤਾਂ ਕਈਆਂ ਦੇ ਬੰਦੇ ਦਾ ਮਨ ਦਾ ਪਾਲਾ ਹੁੰਦਾ ਵੀ ਪਤਾ ਨਹੀਂ ਉੱਥੇ ਕੀ ਆ, ਜਾਂ ਫਿਰ ਇੱਥੇ ਵਾਲੇ ਕਹਿਣਗੇ ਉੱਥੇ ਪਤਾ ਨਹੀਂ ਕੀ ਆ। ਇਹ ਮਨ ਦਾ ਪਾਲਾ ਹਰ ਬੰਦੇ ਦਾ, ਠੀਕ ਨਹੀਂ? ਕੋਈ ਇਹੋ ਜਿਹਾ ਤਾਂ ਕੋਈ ਹੈ ਨਹੀਂ ਵੀ ਜਾਣ ਮੂਹਰੇ ਡਾਂਗ ਲਈ ਬੈਠਾ ਤੁਹਾਨੂੰ ਕੁਝ ਕਹੂਗਾ ਜਾ ਕੇ। ਤੇ ਤੁਹਾਡਾ ਦਿਲ ਨਹੀਂ ਕੀਤਾ ਕਦੀ ਪਿੰਡ ਜਾਣ ਨੂੰ? ਸਾਡਾ ਵੀ ਦਿਲ ਤੇ ਬੜਾ ਕਰਦਾ ਸੀ। ਹੁਣ ਜਾਣੇ ਜਿਸਮ ਸਾਥ ਨਹੀਂ ਦਿੰਦਾ। ਅੱਛਾ, ਗੋਡਿਆਂ ਤੋਂ ਰਹਿ ਗਏ ਆ। ਹੁਣ ਤਾਂ ਮਾਸ਼ਾਅੱਲਾ ਤੁਹਾਡਾ ਇਹਨਾਂ ਨਾਲ ਰਾਬਤਾ ਵੀ, ਤੁਹਾਨੂੰ ਸਪਾਂਸਰ ਵੀ ਭੇਜ ਸਕਦੇ ਨੇ। ਸਾਰੀਆਂ ਨੇ ਜਾਣੀ ਅਸੀਂ ਜੱਲੋ ਜਾਣਾ ਤੇ ਕੋਈ ਤਕਲੀਫ ਕੋਈ ਨਹੀਂ, ਪਤਾ ਵੀ ਲੈ ਜਾਣਗੇ। ਹਾਂਜੀ, ਲੇਕਿਨ ਹੁਣ ਜਿਹੜੀ ਜਿਸਮ ਨਹੀਂ ਕੰਮ ਕਰਦਾ, ਬਾਹਰ ਰਹਿਣ ਜੋਗੇ ਨਹੀਂ, ਪਰਹੇਜ਼ੀ ਚੀਜ਼ ਕਰਨੇ ਆ। ਸਹੀ ਸਹੀ। ਗੋਡੇ ਕੰਮ ਨਹੀਂ ਕਰਦੇ, ਦਿਲ ਤੇ ਬੜਾ ਕਰਦਾ। ਤੁਸੀਂ ਵੀ ਮਾਸ਼ਾਅੱਲਾ ਆਪਣਾ ਇੰਟਰਵਿਊ ਦਿੱਤਾ ਸੀ ਸਾਨੂੰ, ਤੇ ਤੁਹਾਡਾ ਵੀ ਦਿਲ ਨਹੀਂ ਕੀਤਾ ਕਦੀ ਪਿੰਡ ਵੇਖਣ ਨੂੰ? ਤੁਹਾਨੂੰ ਪਿੰਡੋਂ ਪੈਸੇ ਅਸੀਂ ਵਿਖਾਇਆ ਸੀ ਕੈਮਰੇ 'ਚ। ਉਹ ਮਰ ਗਏ, ਸਾਥੀ ਵਕੀਲ ਵੀ ਮਰ ਗਿਆ, ਤਿਆਰ ਤਾਂ 5-4 ਬੰਦੇ ਹੋਏ ਤੇ ਤਿਆਰ। ਅੱਛਾ,
ਉਹ ਕੁਝ ਬੀਜੇ ਪੂਜੇ ਨੇ ਮਿਲਿਆ, ਅੱਛਾ ਵੀਜ਼ਾ ਨਹੀਂ ਮਿਲਿਆ ਤੁਹਾਨੂੰ? ਵੀਜ਼ਾ ਨਹੀਂ ਮਿਲਿਆ। ਹੁਣ ਤੇ ਮਾਸ਼ਾਅੱਲਾ ਤੁਹਾਡੀ ਉਮਰ ਵੀ ਵਾਹਵਾ ਹੋ ਗਈ ਹੈ, ਉਹ ਤਾਂ ਉਮਰ ਤਾਂ ਬਹੁਤ ਹੋ ਗਈ। 85 ਦੇ ਉੱਤੇ ਹੋ ਗਏ ਹੋ, ਤੇ ਹੁਣ ਤੇ ਤੁਹਾਨੂੰ ਆਸਾਨੀ ਨਾਲ ਵੀਜ਼ਾ ਮਿਲ ਸਕਦਾ। ਹੁਣ ਹੈ ਨਹੀਂ, ਸਾਥੀ ਕੋਈ ਨਾ ਹੋਈ ਉਹ ਬੈਠਾ ਹੈ। ਇਹ ਵੀ ਗੋਡਿਆਂ ਤੋਂ ਰਹਿ ਗਿਆ। ਹੂੰ ਹੁਣ ਟਮਾਟਰ ਵੀ ਖਤਮ ਨਹੀਂ ਹੋਏ ਤਾਂ ਨਹੀਂ। ਸਹੀ ਹੋ ਗਿਆ। ਹਾਂਜੀ, ਉਹ ਬੜਾ ਤਿਆਰ ਹੋਇਆ ਤਾਂ ਬਿਲਕੁਲ। ਹਾਂਜੀ, ਪਰ ਉਹ ਫਿਰ ਮਸਲਾ ਹੀ ਬਣਿਆ ਹੀ ਨਾ, ਫਿਰ ਰਹਿ ਗਿਆ। ਫਿਰ ਅੱਛਾ ਵਿੱਚ ਹੀ ਰਹਿ ਗਿਆ। ਉਹ ਦਿਲ ਬੜਾ ਕਰਦਾ ਜਾਣ ਨੂੰ, ਦੇਖਣ ਨੂੰ। ਇਹੀ ਸਾਰੇ ਜਿੰਨੇ ਵੀ ਬਜ਼ੁਰਗਾਂ ਕੋਲ ਅਸੀਂ ਮਿਲਦੇ ਆ ਉਹਨਾਂ ਦਾ ਇਹੀ ਦਿਲ ਕਰਦਾ ਕਿ ਅਸੀਂ ਆਪਣਾ ਪੁਰਾਣਾ ਪਿੰਡ ਵੇਖ ਆ ਇੱਕ ਲਈਏ। ਵਾਰੀ ਦੇਖ ਲਈਏ। ਮਰਨ ਤੋਂ ਪਹਿਲੇ ਸਿਰਫ ਉਹਨਾਂ ਦੀ ਇਹੀ ਖੁਆਇਸ਼ ਹੈ। ਹਾਂਜੀ, ਕਿਉਂਕਿ ਜਿਹੜੇ ਲੋਕ ਗੁੱਜੜ ਕੇ ਆਏ ਨੇ ਉਹਨਾਂ ਨੂੰ ਇਹ ਤੇ ਪਿੰਡ ਉਹਨਾਂ ਦੇ ਬਣੇ ਨਹੀਂ ਨਾ। ਮਿੱਟੀ ਨਾਲ ਪਿਆਰ ਹੈ, ਉਹ ਤੇ ਉਹੀ ਸਮਝਦੇ ਨੇ ਸਾਡਾ ਪਿੰਡ ਪਿਛਲਾ ਹੀ ਹੈ, ਮਿੱਟੀ ਨਾਲ ਉਹਨੂੰ ਹੀ ਦੇਸ਼ ਕਹਿੰਦੇ ਨੇ। ਮਿੱਟੀ ਨਾਲ ਪਿਆਰ ਆ, ਕਿੱਥੇ ਉਹਦੀ ਜਨਮ ਭੂਮੀ ਆ ਹੈ, ਇਸ ਤਰ੍ਹਾਂ ਹੀ ਉਹ ਬਹੁਤ ਵੱਡੀ ਚੀਜ਼ ਹੈ। ਬਹੁਤ ਬੜੀ ਚੀਜ਼। ਅੱਜ ਇਹ ਤਾਂ ਬੋਲਦਾ ਨਹੀਂ, ਆਪਾਂ ਤਾਂ ਹੋ ਗਿਆ ਕਿਤੇ ਆ ਟਾਈਮ ਹੁੰਦਾ ਨਾ ਉਹਨਾਂ ਬਜ਼ੁਰਗਾਂ ਕੋਲੇ, ਹਾਂਜੀ ਉਹਨਾਂ ਨੇ ਤਾਂ ਬਹੁਤ ਖੁਸ਼ ਹੋਣਾ ਸੀ ਦੇਖ ਐਵੇਂ ਕੇ, ਹੀ ਗੱਲਾਂ ਕਰਦੇ ਰਹੇ। ਆਪਾਂ ਤਾਂ ਇਨਸਾਨ ਆ, ਆਪਣਾ ਤਾਂ ਮਿੱਟੀ ਨਾਲ ਤੇ ਉਹ ਹੋਣਾ। ਹਾਂਜੀ। ਆਪਾਂ ਦਰਖਤ ਪੱਟ ਦਈਏ ਦੁਬਾਰੇ ਫੁੱਟਿਆ ਹੁੰਦਾ ਉੱਥੇ, ਇਸ ਤਰ੍ਹਾਂ ਹੀ ਉਹਨੂੰ ਵੀ ਉਹ ਮਿੱਟੀ ਨਾਲ ਤੇ ਉਹ ਆ ਜਿਹੜਾ ਦੁਬਾਰੇ ਫੁੱਟਦਾ ਉੱਥੇ। ਸੱਚੀ ਗੱਲ। ਹਾਂ, ਆਪਾਂ ਤਾਂ ਇਨਸਾਨ, ਆਪਾਂ ਨੂੰ ਤਾਂ ਤੇ ਉਹ ਹੋਣਾ ਹੀ ਹੋਣਾ। ਸਹੀ ਗੱਲ ਹੈ, ਇਹ 'ਚ ਕੋਈ ਸ਼ੱਕ ਨਹੀਂ। ਹੁਣ ਉਹ ਮੇਲੇ ਛੇਲੇ ਜਿਹੜੇ ਇਹਨਾਂ ਦੇ ਆਲੇ ਦੁਆਲੇ ਲੱਗਦੇ ਹੁੰਦੇ ਸੀ, ਇਹਨਾਂ ਦੇ ਬਜ਼ੁਰਗ ਵੀ ਮਾਸ਼ਾਅੱਲਾ ਪਹਿਲਵਾਨ ਰਹੇ ਨੇ, ਉਹ ਉਂਝ ਹੀ ਲੱਗਦੇ ਵੱਡੇ ਨੇ। ਮੇਲੇ ਤਾਂ ਲੱਗਦੇ ਆ ਜੀ, ਲੋਕ ਬੜੇ ਆਉਂਦੇ ਆ, ਲੋਕ ਸਭ ਤੋਂ ਵੱਡਾ ਮੇਲਾ ਛਪਾਰ ਲੱਗਦਾ ਹੁੰਦਾ। ਬਾਹਰ ਦਾ ਲੱਗਦਾ ਜੀ। ਹਾਲੇ ਵੀ ਲੱਗਦਾ। ਲੱਗਦਾ ਹੀ ਬਹੁਤ ਵੱਡਾ ਲੱਗਦਾ। ਬਹੁਤ ਵੱਡਾ ਮੇਲਾ। ਕੋਲ ਕਬੱਡੀਆਂ ਹੁੰਦੀਆਂ ਨੇ। ਹਾਂਜੀ। ਜਿਹੜੇ ਤੇ ਸਿੱਖਾਂ ਦੇ ਪਿੰਡ ਮੇਲੇ ਲੱਗ, ਉਹਨਾਂ ਨੂੰ ਕਹਿੰਦੇ ਸੀ ਮੇਲੇ। ਜਿਹੜੇ ਮੁਸਲਮਾਨਾਂ ਦੇ ਬਜ਼ੁਰਗਾਂ ਦੇ ਉਹਨੂੰ ਕਹਿੰਦੇ ਸੀ ਰੋਸ਼ਨੀ। ਅੱਛਾ ਰੋਸ਼ਨੀ ਕਹਿੰਦੇ ਸੀ। ਰੋਸ਼ਨੀ। ਉਹਨੂੰ ਮੇਲਾ ਨਹੀਂ ਸੀ। ਅੱਛਾ ਮੇਲਾ ਨਹੀਂ ਸੀ। ਮਤਲਬ ਆਪਦੀ ਭਾਸ਼ਾ ਦਾ ਮਤਲਬ ਆਪਦੇ ਜਿਹੜੇ ਜਿੱਥੇ ਮੁਸਲਮਾਨ ਬਜ਼ੁਰਗਾਂ ਦੇ ਬਾਜ਼ਾਰ ਸੀ ਉਹਨੂੰ ਕਹਿੰਦੇ ਸੀ ਰੋਸ਼ਨੀ। ਬਾਜ਼ਾਰਾਂ ਤੇ ਲੱਗਦੀ ਸੀ ਉਹ। ਹਾਂ। ਅੱਛਾ, ਜਿੱਥੇ ਸਿੱਖਾਂ ਦੇ ਪਿੰਡ ਸੀ ਉੱਥੇ ਜਿਹੜੇ ਖਤਮ ਹੁੰਦਾ ਉਹਨੂੰ ਕਹਿੰਦੇ ਸੀ ਮੇਲਾ। ਅੱਛਾ 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 ਸਹੀ ਸਹੀ। ਜਿਹੜੇ ਸਾਡੇ ਮਸ਼ਹੂਰ ਮੇਲਾ ਛਪਾਰ ਸੀ। ਹਾਂ, ਪੂਰੇ ਪੰਜਾਬ ਚੋਂ ਉਹ ਬੋਲੀਆਂ ਪਾਉਂਦੇ ਹੁੰਦੇ ਸੀ ਉਦੋਂ ਕਦੀ ਛੋਟੇ ਛੋਟੇ ਬੱਚੇ ਵੀ। ਅੱਛਾ। ਮੇਲਾ ਛਪਾਰ ਲੱਗਦਾ ਜਿੱਥੇ ਲੱਗਦੀ ਰੋਸ਼ਨੀ ਭਾਰੀ, ਬੈਲੀਆਂ ਦਾ ਇਕੱਠ ਹੋ ਗਿਆ, ਬੋਤਲਾਂ ਮੰਗਾਰੀਆਂ 40, ਬੋਤਲਾਂ ਨੂੰ ਇੰਜ ਪੀਂਦੇ ਜਿਵੇਂ ਪੀਂਦੇ ਮਸ਼ਕ ਦਾ ਪਾਣੀ। ਵਾਹ ਜੀ ਵਾਹ। ਇਸ ਤਰ੍ਹਾਂ ਦੀਆਂ ਬੋਲੀਆਂ ਉਹ ਕਿਉਂਕਿ ਮਸ਼ਹੂਰ ਸੀ ਇਹ ਰਾਏਕੋਟ ਦੇ ਆਸੇ ਪਾਸੇ ਰੋਸ਼ਨੀ ਹੂੰ। ਤੇ ਛਪਾਰ ਦਾ ਮੇਲਾ। ਅੱਛਾ ਅੱਛਾ ਤੇ ਉੱਥੇ ਵੀ ਇੱਕ ਪੀਰ ਦੀ ਜਗ੍ਹਾ ਵਾ, ਮੋਹਕਮ ਸ਼ਾਹ ਦੀ, ਮੈਨੂੰ ਮੈਂ ਦਾ ਮੋਹਕਮ ਸਾਹਿਬ ਆ ਸ਼ਾਇਦ ਇੱਥੇ ਜਗਰਾਉਂ। ਅੱਛਾ, ਰੋਸ਼ਨੀ ਲੱਗਦੀ ਆ, ਆ ਰੋਸ਼ਨੀ ਜਗਰਾਵਾਂ ਦੀ ਬਣੀ ਹੋਈ। ਉੱਥੇ ਲੱਗਦੀ ਆ। ਤੇ ਹੈਗਾ ਉੱਥੇ ਗੁੱਗੇ ਮੇਲਾ ਮਾੜਾ ਸੀ ਛਪਾਰ ਲੱਗਦਾ, ਉੱਥੇ ਲੱਗਦੀ ਰੋਸ਼ਨੀ ਭਾਰੀ ਹੈ। ਉੱਥੇ ਰੋਸ਼ਨੀ ਵੀ ਸੀ, ਮੇਲਾ ਵੀ। ਨਾ ਰੋਸ਼ਨੀ ਜਗਰਾਵਾਂ ਦੀ ਵਾਧੂ। ਇਹ ਨਹੀਂ ਉੱਥੇ ਜਗਰਾਵਾਂ ਨਾਲ ਦੀ ਉਹ ਤੇ ਰੋਸ਼ਨੀ। ਤੈਨੂੰ ਮੈਂ ਬੋਲੀ ਦੱਸਦਾ ਨਾ, ਤਾਂ ਬੋਲੀ ਬੋਲੀ ਸੀ ਉਹ। ਉਹ ਬੋਲੀ। ਤੁਸੀਂ ਵੀ ਮੇਲੇ ਵੇਖਦੇ ਰਹੇ ਹੋ? ਜਾਂਦੇ ਰਹੇ ਹੋ ਬਜ਼ੁਰਗਾਂ ਦੇ ਬਸ ਨਾਲ? ਨੇੜੇ ਨੇੜੇ ਦੇਖ ਲੈਂਦੇ। ਅੱਛਾ, ਦੇਖ। ਛਪਾਰ ਜਾਂਦੇ ਹੁੰਦੇ ਸੀ ਪਿੰਡੋਂ ਕਸਮੇ। ਬੜੇ ਬੜੇ ਮੁੰਡੇ ਜਵਾਨ ਜਾਂਦੇ ਸੀ। ਸਹੀ ਸਹੀ ਸਹੀ। ਔਰ ਛੋਟਾ ਕੋਈ ਨਹੀਂ ਜਾਂਦਾ, ਜਵਾਨ ਹੀ ਮੁੰਡੇ ਜਾਂਦੇ ਸੀ ਸਾਰੇ। ਬਾਕੀ ਛਪਾਰ ਮੇਲਾ ਦਾ ਜਿਹੜਾ ਭਰਤੀ ਵੀ ਉੱਥੇ ਹੁੰਦੀ ਸੀ। ਹਰ ਚੀਜ਼ ਉੱਥੇ ਹੁੰਦੀ ਸੀ। ਪੂਰੇ ਪੰਜਾਬ 'ਚ ਮੰਨਿਆ ਛਪਾਰ। ਅੱਛਾ ਅੱਛਾ। ਜਿਹੜੇ ਆਲੇ ਦੁਆਲੇ ਦੇ ਪਿੰਡ ਸਨ ਉਹਨਾਂ 'ਚ ਤੇ ਤੁਹਾਡੇ ਸਿੱਖ ਹੀ ਰਹਿੰਦੇ ਸੀ। ਹਾਂਜੀ, ਸਿੱਖਾਂ ਨਾਲ ਕਿੱਦਾਂ ਹੁੰਦਾ ਸੀ ਤੁਹਾਡੇ ਬਜ਼ੁਰਗਾਂ ਦਾ? ਬੜਾ ਹੁੰਦਾ ਸੀ, ਬੜਾ ਪਿਆਰ ਤਾਂ ਉੱਧਰੋਂ ਲੈਣ ਦੇਣ, ਬੈਠ ਉੱਠ ਬੜੀ। ਉਹ ਸਿੱਖਾਂ ਦੇ ਸੁਣ ਮਿੱਤ, ਹਾਂਜੀ ਸਾਨੂੰ ਮਿਲਟਰੀ ਪੈਣੇ ਸੀ ਨਾਭੇ ਪਟਿਆਲੇ ਤੇ। ਹਾਂਜੀ। 8 ਵਜੇ ਭਲਵਾਨ ਸਿੱਖ ਹੂੰ। 4 ਵਜੇ ਸਾਡੇ ਪਹਿਰੇ ਲੱਗੇ ਸੀ, ਛੱਪੜ ਦੇ ਵਿੱਚੋਂ ਦੀ ਹਵੇਲੀ ਦੀ ਕੰਧ ਨਾਲ ਲੱਗਿਆ। ਅੱਛਾ। ਉੱਥੋਂ ਕੇ ਆਵਾਜ਼ ਦਿੱਤੀ ਮੇਰੇ ਅੱਬਾ ਜੀ ਨੂੰ। ਉਹ ਮੈਂ ਟੱਪਿਆ, ਮੈਂ ਕਹਿੰਦਾ ਟੱਪਿਆ ਤੂੰ ਕਿੱਥੇ ਆ ਗਿਆ? ਪਾਣੀ ਵਿੱਚੋਂ ਛੱਪੜ। ਆ ਛੱਪੜ ਦਾ। ਉਹਨੇ ਕਿਹਾ ਭਲਵਾਨ ਜੀ ਤੁਹਾਡੇ ਤੇ 2 ਵਜੇ ਹੋਣਾ ਹਮਲਾ ਮਿਲਟਰੀ ਦਾ। ਅੱਛਾ ਸਿੱਖ ਨੇ ਕਿਹਾ ਆ ਕੇ? ਸਿੱਖ ਨੇ ਕਿਹਾ ਤੁਹਾਡਾ ਇੱਕ ਮੁੰਡਾ ਇਹ ਮੈਨੂੰ ਦੇ ਦਿਓ। ਅੱਛਾ। ਮੈਂ ਵੀ ਕੋਲੇ ਸੀ ਮੇਰੇ। ਹੂੰ। ਇਹਨੂੰ ਮੈਂ ਲੈ ਜਾਣਾ, ਜਦੋਂ ਪਾਕਿਸਤਾਨ ਤੋਂ ਜਾਵੇਂਗਾ ਜਿੱਥੋਂ ਖਤ ਲਿਖਦੀ ਮੈਂ ਤੈਨੂੰ ਪਹੁੰਚਾ ਦੂੰ। ਅੱਛਾ। ਉਹ ਅੱਬਾ ਕਹਿੰਦਾ ਉਹ ਗੱਲ ਸੁਣ, ਮੂੰਹ ਮੋੜ ਦਿਆਂਗੇ ਮਿਲਟਰੀ ਦੇ ਵੀ ਅਸੀਂ। ਹੂੰ। ਗੱਲਾਂ ਕਰਦਾ ਰਿਹਾ, ਫਿਰ ਉਹ 12 ਬੋਰ ਬੰਦੂਕ ਹਾਂਜੀ। 5 ਕਾਟਦੇ। ਕਹਿੰਦਾ ਲਓ ਉਸਤਾਦ ਜੀ ਆਹ ਲੈ ਲਓ। ਨਾਲ ਵਿਚਾਰਾ ਫੇਰ ਛੱਪੜ ਚੋਂ ਹੀ ਲੰਘ ਕੇ ਗਿਆ। ਛੱਪੜ ਬਹੁਤ ਬੜਾ ਸੀ, ਬਾਈ ਨੇ ਤੇ ਦੇਖਿਆ। ਮੈਂ ਦੇਖੋ ਅੱਛਾ। ਬਾਰਿਸ਼ਾਂ ਪਈਆਂ ਹੋਈਆਂ ਸੀ, ਪਾਣੀ ਬਾਹਰੋਂ ਆਉਂਦਾ ਸੀ ਪਿੰਡ ਨੂੰ, ਉਹ ਛੱਪੜ ਹੀ ਚੱਲਦਾ ਸੀ। ਅੱਛਾ ਅੱਛਾ ਅੱਛਾ। ਜਾਣੀ ਇਸ ਤਰ੍ਹਾਂ ਦੇ ਸਿੱਖ ਸੀ। ਇਹਦਾ ਮਤਲਬ ਪਿਆਰ ਸੀ ਤੇ ਆਏ ਨਾ। ਪਟਿਆਲੇ ਮੁੰਡੇ ਫੌਜੀ ਬਹੁਤ ਥੇ ਆਪਣੇ ਹੂੰ। ਪਟਿਆਲੇ। ਸਹੀ। ਬਾਕੀ ਅਸਲਾ ਹੀ ਬਹੁਤ ਆ ਕੋਲੇ। ਅੱਛਾ ਅੱਛਾ ਅੱਛਾ। ਦੋ ਗੱਲ ਏਦਾਂ ਜੀ, ਇੱਜ਼ਤ ਨੂੰ ਇੱਜ਼ਤ ਆ। ਸ਼ਿਕਾਰ ਖੇਡਦੇ ਸੀ ਬਾਰਾਂ ਬਹੁਤ। ਬੋਰ ਬੰਦੂਕ
5 ਕਾਰਡ ਕਹਿੰਦਾ ਲਾ ਫਿਰ ਉਸਤਾਦ ਦੀ ਆਹ ਪੇਟੀ ਰੱਖ ਲਓ। ਉਹ ਠੀਕ ਹੈ ਜੀ, ਪਿਆਰ ਸੀ। ਉਹੀ ਤਾਂ ਗੱਲ ਹੈ, ਇੱਜ਼ਤ ਨੂੰ ਇੱਜ਼ਤ ਆ। ਹਾਂ ਆਪਾਂ ਕਰਦੇ ਅਗਲਾ ਬੰਦਾ ਇੱਜ਼ਤ ਕਰਦਾ। ਆ ਹੁਣ ਇੱਜ਼ਤ ਕਰਦੇ ਤੁਸੀਂ ਇਹਨਾਂ ਕੋ ਬੈਠੇ, ਨੂੰ ਇੱਜ਼ਤ ਆ ਜੀ। ਪਿਆਰ ਹੈ ਨਾ ਜਿਹੜੇ ਆਪਸ ਚੰਗੇ ਸੀ ਉਹ ਚੰਗੇ ਵੀ ਸੀ, ਹਾਂ ਉਹ ਅਖੀਰ ਤੱਕ ਚੰਗੇ ਰਹੇ ਨੇ। ਠੀਕ ਤਾਂ ਜਿਹੜੇ ਮਾੜੇ ਸੀ ਮਾੜੇ ਤਾਂ ਤੁਹਾਨੂੰ ਦੱਸੀ ਜਾਂਦੇ ਵੀ ਸਾਰੇ ਹੀ ਆ। ਮੁਸਲਮਾਨ ਦਾ ਐਡਾ ਬੱਚਾ ਵੀ ਹੋਵੇ ਉਹਨੂੰ ਮੀਆਂ ਕਹਿ ਕੇ ਉਹ ਸੀ ਬੁਲਾਉਂਦੇ। ਕਾਫਰਿਆਂ। ਮੀਆਂ ਕਹਿ ਕੇ ਬੁਲਾਉਂਦੇ ਸੀ। ਬਸ ਜੋ ਲੁਟੇਰੇ ਲੋਕ ਸਨ ਜਿਨ੍ਹਾਂ ਨੇ ਲੁੱਟਿਆ ਇੱਕ ਅਸੀਂ ਦੂਜੇ ਸਾਡੀ ਜਿਹੜੀ ਰਿਆਸਤ ਪਟਿਆਲਾ ਸੀ ਨਾ, ਅਸਾਂ ਨਹੀਂ ਸੀ ਉੱਠਣਾ, ਸਾਡੀ ਤਕਸੀਮ ਨਹੀਂ ਸੀ। ਇਹਨੇ ਉਠਾਏ ਇੱਕ ਮਿੰਟ, ਆ ਜਦੋਂ ਸ਼ੇਰੇ ਕੋਟੀਆ ਤੇ ਸੁਣਿਆ ਨਾ, ਹਾਂਜੀ ਇਹ ਸਰਦਾਰ ਇੱਥੋਂ ਉੱਠਿਆ ਕਾਫਲਾ ਲੈ ਕੇ, ਬਹੁਤ ਬੜਾ। ਨਸ਼ਹਿਰੇ ਤੋਂ ਪਰੇ ਸੁਨਿਆਰੇ ਵਾਲਾ ਖੂਹ, ਸੇਮ ਦਾ ਪੁਲ ਹੈ। ਹਾਂਜੀ ਹਾਂਜੀ ਸ਼ਾਹ ਇੱਕ ਥਾਣੇਦਾਰ ਸੀ ਇੱਥੇ ਸਰਗੋਧੇ ਦਾ, ਹਾਂਜੀ ਉਹਨੇ ਮੁਸਲਮਾਨ ਇਕੱਠੇ ਕਰ ਲਏ ਵੀ ਡੰਡੇ ਸੋਟੇ ਲਿਆਓ, ਤੁਸੀਂ ਘੇਰਾ ਪਾਉਣਾ, ਮਾਰਨੇ ਮੈਂ। ਸ਼ੇਰੇ ਕੋਟੀਏ ਦੀ ਜੀਪ ਅੱਗੇ ਸੀ, ਜੀਪ ਤੇ ਬਰੇਨ ਗਨ ਵੀ ਫਿੱਟ ਸੀ। ਆ ਫਿਰ ਸੀ ਸ਼ਾਹ ਨੇ ਮਾਰੇ, ਮੁੰਡਾ ਮਰ ਗਿਆ, ਗੱਡੀ ਦਾ ਰੁਕ ਹੋ ਗਿਆ, ਉਹਦਾ ਬਰੇਸ ਪੇ ਕਾਫਲੇ। ਸਹੀ ਉਹ ਸਰਦਾਰ ਜਿਹੜਾ ਸੀ ਉਹਨੇ ਛਾਲ ਮਾਰੀ ਥੱਲੇ, ਪਿੱਛੇ ਨੌਕਰ ਕੋਲੇ ਘੋੜਾ ਸੀ। ਉਹਦੇ ਵਿੱਚ ਉਹ ਘੋੜੇ ਤੇ ਬਹਿ ਕੇ ਦੁਨੀ ਚੱਕ ਵੱਲ ਨੂੰ ਭਜਾ ਗਿਆ, ਦੁਨੀ ਚੱਕ ਗਿਆ। ਸੁਣ ਤਾਂ ਲਓ। ਅੱਛਾ ਦੁਨੀ ਚੱਕ ਉਥੇ ਲੋਕਲਾਂ ਨੇ ਉਹਨੂੰ ਨਾ ਲਗਾ ਲਿਆ। ਹੂੰ ਰਾਤ ਨੂੰ ਉਹ ਚੂੜਗਾਣੇ ਕੈਂਪ ਸੀ, ਉੱਥੇ ਚੱਲਿਆ। ਅੱਛਾ ਅੱਛਾ ਉਹ ਜਦੋਂ ਪਟਿਆਲੇ ਪਹੁੰਚਿਆ, ਰਿਆਸਤ ਪਟਿਆਲੇ ਦੇ ਮਹਾਰਾਜਾ ਨੇ ਮੁੰਡਾ ਇਹ ਸ਼ੇਰੇ ਕੋਟੀਆ ਲਵਾਇਆ ਸੀ, ਅੱਛਾ 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 ਹੈ ਜੀ, ਰਿਸ਼ਤੇਦਾਰੇ ਸੀ। ਇਹਨੇ ਕਿਹਾ ਵੀ ਤੂੰ ਲਈ ਬੈਠਾ, ਮੇਰਾ ਤੇ ਕਾਫਲਾ ਹੀ ਸਾਰਾ ਬਣਦਾ। ਅੱਛਾ ਇਹ ਨਾਭਾ ਪਟਿਆਲਾ ਮਿਲਟਰੀ ਸਾਡੇ ਦੁਆਲੇ ਹੋਈ ਆ, ਸਾਡੀ ਤਕਸੀਮ ਨਹੀਂ ਸੀ। ਹੂੰ ਤਕਸੀਮ ਅੰਗਰੇਜ਼ੀ ਇਲਾਕੇ ਦੀ ਸੀ, ਸਹੀ ਸਹੀ ਰਿਆਸਤਾਂ ਦੀ ਤਕਸੀਮ ਨਹੀਂ ਸੀ। ਇਸੇ ਲਈ ਹਿੰਦੁਸਤਾਨ ਬੜਾ ਰਹਿ ਗਿਆ, ਉਹ ਤੋਂ ਰਿਆਸਤਾਂ ਜ਼ਿਆਦਾ ਹੂੰ ਹੋਰ ਮਿਲ ਗਈ। ਸਹੀ ਸਾਡੇ ਇੱਕ ਬਹਾਵਲਪੁਰ ਸੀ, ਇੱਕ ਇੱਧਰ ਢੇਰ ਸੀ, 2 ਰਿਆਸਤਾਂ ਸੀ, ਉਧਰ ਇੰਤਹਾ ਰਿਆਸਤਾਂ ਸੀ। ਬਹੁਤ ਪਿਆਰ ਹਾਂ ਸਹੀ ਗੱਲ ਸਾਡੀ ਰਿਆਸਤਾਂ ਦੀ ਤਕਸੀਮ ਨਹੀਂ ਸੀ, ਸਿਰਫ ਅੰਗਰੇਜ਼ੀ ਇਲਾਕੇ ਦੀ ਤਕਸੀਮ ਸੀ। ਉਹਦਾ ਰਕਬਾ ਬਹੁਤ ਵੱਡਾ ਹੈ ਜੀ। ਇੰਡੀਆ ਦਾ ਬਹੁਤ ਵੱਡਾ ਉਹ ਫਿਰ ਚਾਰ ਆ ਜਾਂ ਸਾਡੇ ਸ਼ੇਰੇ ਕੱਤੀ ਆ ਜਾਂ। ਹਾਂਜੀ ਤੇ ਫਿਰ ਨਾਭਾ ਪਟਿਆਲਾ ਫੌਜ ਸਾਡੇ ਪਿੰਡਾਂ ਨੂੰ ਪਈ ਹੈ, ਜਥੇ ਸਾਡੇ ਪਿੰਡਾਂ ਨੂੰ ਨਹੀਂ ਸੀ ਉਠਾ ਸਕਦੇ। ਉਹਨਾਂ ਨਾਲ ਜਿਹੜੀ ਅਸੀਂ ਜ਼ਿਆਦਾ ਤਾਦਾਦ ਵਿੱਚ ਸਾਂ। ਰਿਆਸਤ ਪਟਿਆਲਾ ਬਣੇ ਕਿਵੇਂ? ਜਦੋਂ ਬਰਤਾਨੀਆ ਨੇ ਹਿੰਦੁਸਤਾਨ ਫਤਹ ਕਰ ਲਿਆ, ਹਾਂਜੀ ਸਾਡੇ ਉਸ ਇਲਾਕੇ ਨੇ ਮੰਨਿਆ ਨਹੀਂ। ਹੂੰ 5 ਬਰਾਦਰੀਆਂ ਤੇ ਉਹ ਇਲਾਕਾ ਮੁਸਤਮਲ ਸੀ। ਅੱਛਾ ਕਿਹੜੀ ਕਿਹੜੀ ਬਰਾਦਰੀ ਜੱਟ, ਰਾਜਪੂਤ, ਗੁੱਜਰ, ਡੋਗਰ, ਰਾਈ, ਹੂੰ ਇਹੀ ਜ਼ਿਮੀਂਦਾਰ ਕੌਮਾਂ ਹੁੰਦੀਆਂ ਨੇ। ਹਾਂਜੀ ਸਾਰਿਆਂ ਦਾ ਇਤਫਾਕ ਹੋ ਗਿਆ ਵੀ ਅੰਗਰੇਜ਼ ਨੂੰ ਮੰਨਣਾ ਨਹੀਂ। ਹੂੰ ਅੰਗਰੇਜ਼ ਦੇ ਖਿਲਾਫ ਕੰਮ ਕਰਦੇ ਰਹੇ। ਫਿਰ ਕੀ ਹੋਇਆ, 5 ਬਰਾਦਰੀਆਂ ਇੱਕ ਇੱਕ ਮਫਰੂਰ ਕਰ, ਅੱਛਾ ਇੱਕ ਰਾਏ, ਇੱਕ ਡੋਗਰ, ਇੱਕ ਜੱਟ, ਇੱਕ ਰਾਜਪੂਤ। ਅੱਛਾ ਕੰਮ ਸਾਰਿਆਂ ਕਰਨਾ। ਜਦੋਂ ਪੁਲਿਸਾਂ ਆਉਣੀਆਂ ਜੀ ਮਫਰੂਰ ਕਰਦੇ, ਹਾਂ ਬਈ ਸੁਣਦਾ, ਹਾਂਜੀ ਮਫਰੂਰ ਕਰਦੇ ਉਹ ਚਲੇ ਜਾਂਦੇ ਸੀ। ਪੈਸਰਾ ਹਿੰਦ ਬੜਾ ਸਿਆਣਾ ਸੀ, ਉਹਨੇ ਸਾਡੇ ਰਿਆਸਤ ਪਟਿਆਲੇ ਦਾ ਨਕਸ਼ਾ ਬਣਾਇਆ। ਜਿੰਨੇ ਇਲਾਕੇ 'ਚ ਅਸੀਂ ਇਹ ਕੰਮ ਕਰਦੇ ਸੀ, ਅੱਛਾ ਪਟਿਆਲਾ ਨੂੰ ਮਰਕਜ਼ ਬਣਾਤਾ, ਹੂੰ ਨਕਸ਼ਾ ਬਣਾਤਾ ਪਿੰਡਾਂ ਦਾ। ਹਾਂਜੀ ਐਲਾਨ ਕਰਤਾ ਵੀ ਜਿਹੜਾ ਇਹਨਾਂ ਮਫਰੂਰਾਂ ਦਾ ਸਰਦਾਰ ਹੈ ਪੇਸ਼ ਹੋ ਜਾਵੇ, ਹੂੰ ਉਹਨੂੰ ਮੈਂ ਬਾਦਸ਼ਾਹ ਬਣਾਉਣਾ। ਅੱਛਾ ਰਾਏ ਵੀ ਖਤਰਾ ਸੀ, ਡੋਗਰ ਵੀ, ਗੁੱਜਰ ਵੀ, ਰਾਜਪੂਤ ਵੀ। ਹੂੰ ਆਲਾ ਸਿੰਘ ਜੱਟ ਸੀ, ਅੱਛਾ ਉਹ ਕਹਿੰਦੇ ਸੀ ਵੀ ਜਿਹੜਾ ਪੇਸ਼ ਹੋਇਆ ਮਾਰ ਦੋ। ਹੂੰ ਉਹ ਕਹਿੰਦੇ ਆਲਾ ਸਿੰਘਾ ਫਿਰ ਤੂੰ ਸਰਦਾਰ ਹੈ ਸਾਡਾ, ਹੋ ਜਾ ਪੇਸ਼। ਅੱਛਾ ਉਹ ਕਹਿੰਦਾ ਆਪਾਂ ਹੋ ਜਾਂਦੇ ਹਾਂ। ਉਹ ਪੇਸ਼ ਹੋ ਗਿਆ, ਉਹਨੂੰ ਬਾਦਸ਼ਾਹ ਬਣਾਤਾ। ਅੱਛਾ 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 ਫਿਰ ਵੈਸਰੇ ਨੇ ਕਿਹਾ ਵੀ ਜਿਹੜੇ ਤੇਰੇ ਦੂਜੇ 4 ਨੇ ਹਾਂਜੀ ਉਹਨਾਂ ਨੂੰ ਸਰਦਾਰੀਆਂ ਦੇ। ਅੱਛਾ ਸਾਡੀ ਰਿਆਸਤ ਦੇ ਵਿੱਚ ਰਾਏ ਵੀ ਸਰਦਾਰ ਸਨ, ਡੋਗਰ ਵੀ, ਗੁੱਜਰ ਵੀ, ਰਾਜਪੂਤ। ਸਹੀ ਉਹ ਕੋਈ 10-10 ਪਿੰਡ ਕਿੰਨੇ ਕਿੰਨੇ ਦਿੱਤੇ। ਹੂੰ ਇਹ ਸਟੋਰੀ ਸਾਡੀ ਪਟਿਆਲੇ ਦੀ ਹੈ। ਅੱਛਾ 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 ਇਹ ਰਿਆਸਤ ਇੰਜ ਫਿਰ ਅੰਗਰੇਜ਼ ਬਣਾਈ ਸੀ। ਸਾਡੇ ਤੇ ਅੰਗਰੇਜ਼ ਦਾ ਕੋਈ ਰਾਜ ਨਹੀਂ ਸੀ, ਸਾਡਾ ਆਪਣਾ ਰਾਜ। ਆਪਣਾ ਰਾਜ ਸੀ ਔਰ ਬਣੇ ਵੀ ਕਿਵੇਂ ਸੀ? ਇਤਫਾਕ ਦੀ ਵਜ੍ਹਾ ਤੋਂ। ਹਾਂਜੀ ਉਂਝ ਬੜੇ ਲੋਕ ਮੁਸਲਮਾਨਾਂ ਦੇ ਨਾਂ ਹੋਏ ਨੇ, ਜਬਰੂ ਨਾਈ, ਫਲਾਨਾ ਨਾਈ, ਕੋਈ ਕੁਝ ਨਹੀਂ ਕਰ ਸਕੇ। ਜਿਹੜੀ ਉਸ ਖਿੱਤੇ ਦੇ ਮੁਸਲਮਾਨਾਂ ਨੇ, ਸਿੱਖਾਂ, ਹਿੰਦੂਆਂ ਰਲ ਕੇ ਸਾਰੀਆਂ ਬਰਾਦਰੀਆਂ ਰਲੀਆਂ ਤੇ ਅੰਗਰੇਜ਼ ਨੂੰ ਮੰਨਿਆ। ਹੂੰ ਉਹ ਬੈਸਰੇ ਨੇ ਕਿਹਾ ਵੀ ਅਗਰ ਇਹ ਤਾਰੀਖ ਪੂਰੇ ਹਿੰਦ ਚੱਲ ਗਈ, ਸਾਡਾ ਰਾਜ ਨਹੀਂ ਰਹਿਣਾ। ਸਹੀ ਗੱਲ ਹੈ ਉਹਨੇ ਨਕਸ਼ਾ ਬਣਾਤਾ, ਪਟਿਆਲੇ ਨੂੰ ਮਰਕਜ਼ ਬਣਾਤਾ। ਆਲਾ ਸਿੰਘ ਪੇਸ਼ ਹੋਇਆ ਔਰ 5 ਨਾਲ ਕਮਜ਼ੋਰਾ ਸੀ। ਹੂੰ ਜਾਣੀ ਦੂਜੇ 5 ਨਾਲ ਜਿਵੇਂ, ਹਾਂਜੀ ਅੱਛਾ ਜਿਹੜੇ ਤੁਸੀਂ ਪੀਰ ਫਕੀਰ ਨੂੰ ਨਹੀਂ ਮੰਨਦੇ, ਹਾਂਜੀ ਜੰਗਲ 'ਚ ਬੈਠੇ ਰੋਟੀ ਖਾਂਦੇ, ਅੱਛਾ
ਇੱਕ ਫਕੀਰ ਦੀ ਗੁਜ਼ਰ ਹੋਈ, ਉਹਨੂੰ ਖੁਸ਼ਬੂ ਆਈ ਵੀ ਰੋਟੀ ਖਾਂਦੇ ਨੇ। ਅੱਛਾ ਉਹਨੇ ਵੀ ਸਦਾ ਕਰਤੀ ਬਈ ਸਾਨੂੰ ਵੀ ਦਿਓ ਲੰਗਰ। ਹੂੰ ਰੋਟੀ ਖਾਂਦਿਆਂ ਕਮਜ਼ੋਰਾ ਇਹ ਸੀ, ਆਲਾ ਸਿੰਘ ਨੂੰ 2 ਰੋਟੀਆਂ ਤੇ ਬੋਟੀਆਂ ਪਾਤੀਆਂ ਵੀ ਜਾ ਦੇ ਬਈ ਬਾਬੇ। ਅੱਛਾ ਜਦੋਂ ਉਹਨੂੰ ਦਿੱਤੀਆਂ ਉਹਨੇ ਦੁਆ ਦਿੱਤੀ, ਜਾ ਬਈ ਰੱਬ ਤੈਨੂੰ ਬਾਦਸ਼ਾਹ ਬਣਾਏ। ਵਾਹ। ਉਧਰੋਂ ਫਕੀਰ ਦੀ ਬੋਲੀ ਵੀ ਬਾਦਸ਼ਾਹ ਬਣਾਵੇ, ਆਲਾ ਸਿੰਘ ਫਿਰ ਬਾਦਸ਼ਾਹ ਬਣਿਆ। ਬਾਦਸ਼ਾਹ ਬਣਿਆ। ਅੱਜ ਵੀ ਉਹਨਾਂ ਦੀ ਬਾਦਸ਼ਾਹੀ ਚੱਲਦੀ ਉੱਥੇ। ਇਹ ਤੁਹਾਨੂੰ ਪਟਿਆਲੇ ਦੀ ਰਿਆਸਤ ਬਣਨ ਦੇ ਇੰਜ ਸੀ, ਸਾਡਾ ਇਤਫਾਕ ਸੀ, ਰਾਜ ਸਿੱਖ ਦਾ ਸੀ, ਹਾਂਜੀ ਲੇਕਿਨ ਸਾਨੂੰ ਕਿਸੇ ਨੂੰ ਕੋਈ ਬਹੁਤ ਡਰ ਨਹੀਂ ਸੀ। ਉਹ ਸਹੀ। ਸਮਝਦੇ ਸੀ ਵੀ ਰਲ ਕੇ ਲਈਏ। ਸਹੀ ਸਹੀ ਸਹੀ। ਚੋਰੀਆਂ ਮੁਸਲਮਾਨ ਅਸੀਂ ਰਾਏ ਡੋਗਰ ਕਰਦੇ ਸਨ, ਲੇਕਿਨ ਸਿੱਖਾਂ ਨੂੰ ਜਦੋਂ ਮਾਲ ਮੋੜਨਾ ਵਿਗ ਲੈ ਕੇ ਦਿੰਦੇ ਮੋੜਦੇ, ਬਿਗ ਕੀ ਮਤਲਬ? ਪੈਸੇ ਲੈ ਕੇ। ਅੱਛਾ ਪੈਸੇ ਲੈ ਕੇ। ਸਹੀ ਸਹੀ। ਜਿਹੜੀ ਉਹ ਕੀ ਉਹ ਮਹਾਰਾਜਾ ਇਹ ਨਹੀਂ ਸੀ, ਮਹਾਰਾਜ ਨੂੰ ਪਤਾ ਸੀ ਵੀ ਅਸੀਂ ਰਲ ਕੇ ਲਈ। ਰਲ ਕੇ ਲਈ। ਜਾਣੀ ਉਹ ਜਿਹੜੇ ਅਸੀਂ 100 ਸਾਲ ਜਿਹੜੇ ਉਹ ਅੰਗਰੇਜ਼ ਦੇ ਉਹ ਅਸੀਂ ਬੱਚੇ ਆ, ਉਸ ਤੋਂ ਬਾਅਦ ਜਿਹੜੇ ਬੱਚੇ ਆ ਜਿਹੜੀ ਇਹ ਪਤਾ ਸੀ ਸਾਰਿਆਂ ਨੂੰ। ਉਹ ਬਾਦਸ਼ਾਹ ਨੂੰ ਵੀ ਪਤਾ ਸੀ ਵੀ ਰਲ ਕੇ ਲਈ। ਸਹੀ ਸਹੀ ਸਹੀ। ਜਾਣੀ ਸਾਡੇ ਇਸ ਤਰ੍ਹਾਂ ਉਹ ਪਾਣੀ ਵਿੱਚ ਇਤਫਾਕ ਸੀ, ਸਲੂਕ ਸੀ, ਅਸੀਂ ਇੱਕੋ ਜਿਹੇ ਸੀ, ਕੋਈ ਫਰਕ ਨਹੀਂ ਸੀ। ਅੱਛਾ ਸਰਦਾਰ ਜੀ ਹੁਣ ਵੀ ਇੰਜ ਇਤਫਾਕ ਆ ਉਧਰ? ਨਹੀਂ, ਬੜਾ ਤਬਾਕ ਆ ਲੋਕਾਂ ਦਾ, ਇਹੋ ਜਿਹੀ ਗੱਲ ਨਹੀਂ ਅਜੇ ਵੀ, ਪਰ ਉਹ ਚੰਦ ਬੰਦੇ ਆ। ਉਹ ਚੰਦ ਟਾਈਮ ਆ, ਤਬਾਕ ਤਾਂ ਭਾਈਆਂ ਤੇ ਭਾਈਆਂ ਦਾ ਨਹੀਂ ਹੈਗਾ। ਸਹੀ ਸਹੀ। ਤਫਾਕ ਹੈਗਾ, ਕਈਆਂ ਦੇ ਬੜੇ ਪਿਆਰ ਸਤਿਕਾਰ ਆ, ਲੋਕਾਂ ਦੇ ਪਰਿਵਾਰ ਇਕੱਠੇ ਆ, ਸਹੀ ਹੋ ਬੜੀ ਗਿਆ। ਇੱਜ਼ਤ ਨਾਲ ਰੋਟੀ ਖਾਂਦੇ ਆ। ਤੇ ਕਈਆਂ ਦਾ ਤਫਾਕ ਇਹ ਨਹੀਂ, ਭਾਈਆਂ ਤੇ ਭਾਈਆਂ ਦਾ ਇਹ ਨਹੀਂ। ਠੀਕ ਹੋ ਗਿਆ ਜੀ। ਉਦੋਂ ਪੁੱਤ ਪਾਣੀ ਦੀ ਤਸੀਲ ਸੀ, ਜਾਣੀ ਇੱਕ ਟਾਰਗੇਟ ਤੇ ਇਕੱਠੇ ਹੋ ਗਏ। ਇੱਕ ਦਿਨ ਘਰ ਦੇ ਵਿੱਚ ਉਹ ਠੰਡਾ ਬੰਦਾ ਹੋਵੇ, ਮੇਨ ਬੰਦਾ, ਹਾਂਜੀ ਮੂਰ ਲਈ ਹਾਂਜੀ। ਠੰਡਾ ਬੰਦਾ ਹੋਵੇ, ਉਹਨੂੰ ਜੇ ਕੋਈ ਕਹਿ ਵੀ ਦਿੰਦਾ ਉਹ ਚੁੱਪ ਕਰਦੇ, ਉਹ ਕੰਮ ਚੱਲੀ ਜਾਂਦਾ। ਇਸ ਤਰ੍ਹਾਂ ਹੀ ਹੈ। ਜੇ ਮੂਰਲਾ ਬੰਦਾ ਹੀ ਦੂਜੇ ਦੀ ਗੱਲ ਨੂੰ ਟੋਕੂਗਾ, ਜਾਂ ਉਹਦੀ ਜਨਾਨੀ ਟੋਕੂ, ਹਾਂਜੀ। ਜਾਂ ਉਹਦੇ ਬੱਚੇ ਟੋਕਣਗੇ, ਤਾਂ ਉਹ ਫਿਰ ਘਰ ਕੀ ਚੱਲਣਾ ਹੁੰਦਾ, ਘਰ ਨਹੀਂ ਇਸ ਤਰ੍ਹਾਂ ਹੀ ਚੱਲਣਾ। ਹੈ। ਅੱਛਾ ਜੀ ਭਲਵਾਨ ਜੀ ਤੇ ਬਜ਼ੁਰਗੋ, ਕਿੱਦਾਂ ਦਾ ਲੱਗਿਆ ਤੁਹਾਨੂੰ ਦਿਲਬਾਗ ਸਾਹਿਬ ਨਾਲ ਮਿਲ ਕੇ? ਅਸੀਂ ਤੇ ਜੀ ਇੰਜ ਖੁਸ਼ ਹੋਏ ਵੀ ਸਾਨੂੰ ਪੂਰਾ ਸਾਡਾ ਇਲਾਕਾ ਮਿਲਿਆ। ਹਾਏ ਹਾਏ ਹਾਏ। ਇੰਜ ਹੋ ਗਿਆ ਵੀ ਸਾਨੂੰ ਕਸਬੇ ਫਿਰਦੇ ਆ, ਰਾਏਕੋਟ ਫਿਰਦੇ ਆ, ਆਪਣੇ ਇਲਾਕੇ ਦੇ ਫਿਰਦੇ ਆ, ਅਸੀਂ ਪਟਿਆਲੇ ਫਿਰਦੇ ਆ। ਹੁਣ ਇਹਨਾਂ ਦੇ ਮਿਲਣ ਨਾਲ ਸਾਨੂੰ ਇਹਨਾਂ ਵਿੱਚੋਂ ਹਰ ਚੀਜ਼ ਦਿਖਦੀ ਹੈ। ਹਰ ਚੀਜ਼ ਦਿਖਦੀ ਹੈ। ਆਪਣੇ ਦੇਸ਼ ਦਾ ਬੰਦਾ। ਪਹਿਲਾਂ ਮੇਰੀ ਸਿਹਤ ਨਹੀਂ ਠੀਕ ਸੀ, ਮੈਂ ਸੁਣਿਆ ਬਿਮਾਰ ਵੀ ਹੋਏ ਸੀ ਤੁਸੀਂ? ਮੈਂ ਤਾਂ ਕਿਹੜਾ ਹੈ ਠੀਕ, ਹੁਣ ਵੀ ਸਿਹਤ ਨਹੀਂ, ਲੇਕਿਨ ਮੈਂ ਦੇਖ ਦੇ ਵਿੱਚ ਬਸ ਉਹ ਪਿਆਰ ਕਰਕੇ ਮੈਨੂੰ ਆਉਣਾ ਪੈ ਗਿਆ, ਮੇਰਾ ਲੀਵਰ 'ਚ ਨੁਕਸ ਪੈ ਗਿਆ ਮੇਰੇ। ਅੱਛਾ ਅੱਛਾ ਅੱਛਾ। ਤੇ ਆਹ ਲੋਕਡਾਊਨ ਦੇ ਵਿੱਚ ਮੈਂ ਸਮਝ ਲਾ ਹਸਪਤਾਲ 'ਚ ਹੀ ਰਿਹਾ। ਅੱਛਾ। ਦੇਖ ਲਓ ਵੀ ਮਈ ਦੇ ਪਹਿਲੇ ਹਫਤੇ ਮੈਂ ਬਿਮਾਰ ਹੋ ਗਿਆ। ਤੇ ਦੇਖ ਲਓ ਅਗਸਤ ਦੇ ਅਖੀਰ ਤੱਕ ਮੈਂ ਹਸਪਤਾਲ 'ਚ ਗੇੜੇ ਦਿੱਤੇ ਆ। ਉਸ ਤੋਂ ਬਾਅਦ ਦਵਾਈ ਚੱਲੀ ਗਈ ਆ, ਹੁਣ ਮਾੜੀ ਜਿਹੀ ਦਵਾਈ ਘਟਾਈ ਆ, ਤੇ ਦਵਾਈ ਹੁਣ ਵੀ ਚੱਲਦੀ ਆ। ਬਿਮਾਰੀ ਦੇ ਵਿੱਚ ਹੀ ਤੁਸੀਂ ਪਾਕਿਸਤਾਨ ਆ ਗਏ? ਚਲੋ ਬਾਕੀ ਠੀਕ ਆ, ਅੱਗੇ ਨੂੰ ਮਾੜੀ ਸਿਹਤ ਠੀਕ ਆ ਹੁਣ, ਯਾਨੀ ਕਿ 80% ਮੇਰੀ ਠੀਕ ਆ, 20% ਆ ਮੇਰੇ ਪੈਰਾਂ ਤੇ ਸੋਜ ਹੈਗੀ ਆ। ਅੱਛਾ ਅੱਛਾ ਅੱਛਾ। ਤੇ ਬਾਕੀ ਠੀਕ ਆ, ਮਤਲਬ ਆਏ ਆ ਕਿ ਮੇਰੀ ਗੱਲ ਭੁੱਲ ਜਾਈਦਾ, ਗੱਲ ਕਰਦੇ ਕਰਦੇ ਔਕੜ ਜਾਈਦਾ, ਕੀ ਕਹਿਣਾ ਕੀ ਨਹੀਂ ਕਹਿਣਾ, ਭੁੱਲ ਜਾਈਦਾ। ਤੇ ਮੇਰੇ ਦਿਮਾਗ ਨਹੀਂ ਕੰਮ ਕਰਦਾ। ਚਲੋ ਜੀ ਅੱਲਾਹ ਤੁਹਾਨੂੰ ਸਿਹਤ ਦੇਵੇ। ਬਾਲ ਕਾਫੀ ਮੇਰੇ ਝੜ ਗਏ ਜੀ, ਕੇਸਾਂ ਗੁੱਸਾਂ ਦੇ। ਅੱਛਾ ਅੱਛਾ। ਦਾੜੀ ਦੀ ਹੁਣ ਸਹੀ ਹੋਈ ਆ ਮਾੜੀ ਜੀ। ਤੇ ਰੋਟੀ ਹੁਣ ਮੈਂ ਖਾਣ ਲੱਗਿਆ। ਰੋਟੀ ਦੇ ਵਿੱਚ ਪਾਵਰ ਜ਼ਿਆਦਾ ਹੁੰਦੀ ਆ, ਕਿਹੜਾ ਕੋਈ ਮਰਜ਼ੀ ਖਾ ਲਾ ਤੁਸੀਂ। ਹਾਂਜੀ ਉਹ ਕੁਝ ਅੰਨ ਦੇ ਵਿੱਚ ਬਹੁਤ ਕੁਝ ਹੈ ਜੀ। ਇਸ ਤਰ੍ਹਾਂ ਹੀ ਹੈ। ਤੇ ਕਈ ਕਹਿਣਗੇ ਨਹੀਂ ਅੰਨ ਨਹੀਂ, ਤੁਸੀਂ ਅੰਨ ਖਾਓ ਤਾਂ ਤੁਹਾਡੇ 'ਚ ਪਾਵਰ ਜ਼ਿਆਦਾ ਆ। ਸਹੀ ਹੋ ਗਿਆ। ਹਾਂ, ਬਹੁਤ ਅੰਨ 'ਚ ਪਾਵਰ ਆ ਜੀ। ਠੀਕ ਤੇ ਹੋ ਨਹੀਂ ਜਿਹੜਾ ਤਾਂ ਬੰਦਾ ਪੁੱਤ 2 ਰੋਟੀਆਂ ਕਣਕ ਦੀਆਂ ਖਾਂਦਾ ਨਾ, ਹਾਂਜੀ। ਕੋਈ ਜ਼ੋਰ ਹੀ ਨਹੀਂ, ਹੋਰ ਖੁਰਾਕਾਂ ਛੱਡ ਦਿਓ। ਉਹ ਤਾਂ ਹੋਰਾਂ ਦਾ ਤਾਂ ਕੁਝ ਜੋ ਨਹੀਂ। ਮਰਜ਼ੀ ਘਿਓ ਕਹਿ ਖਾ ਜਾਓ, ਲਓ, ਅਖੀਰ ਕਣਕ ਦੇ ਬਗੈਰ ਬੰਦੇ ਆ ਕਣਕ ਤੁਸੀਂ ਦਾ ਨਾ ਘਿਓ ਖਾ ਲਓ, ਗੋਸ਼ਤ ਖਾ ਲਓ, ਮੀਟ ਖਾ ਲਓ, ਕਹਿ ਜਾ ਰੋਟੀ ਵਰਗਾ ਨਜ਼ਾਰਾ ਸ਼ਾਇਦ ਕਿਤੇ ਨਹੀਂ ਹੈਗਾ। ਦੁੱਧ 'ਚ ਵੀ ਹੈ ਨਹੀਂ ਗਾ। ਇਸ ਤਰ੍ਹਾਂ ਹੀ ਹੈ। ਤਾਂ ਹੀ ਤਾਂ ਕਹਿੰਦਾ ਡਾਕਟਰ, ਦੁੱਧ 'ਚ ਚੂਰ ਕੇ ਰੋਟੀ ਖਾਣੀ ਹੈ ਜੀ, ਫਲਾਣਾ ਕੁਝ ਰੋਟੀ ਕਹਿੰਦਾ ਚੂਰ ਕੇ ਖਾਣੀ ਆ ਉਹਦੇ 'ਚ। ਹੋਰ ਵੀ ਕੋਈ ਚੀਜ਼ ਕਹਿ ਸਕਦਾ ਖਾਣ ਨੂੰ। ਹਾਂ ਰੋਟੀ ਦਾ ਆਪਣਾ ਹੀ ਹੈ। ਕਿਉਂ, ਇੱਕ ਤਾਂ ਬੰਦੇ ਦੇ ਰੋਜ਼ ਦੀ ਚੀਜ਼ ਆ, ਘਰ ਦੇ ਵਿੱਚ ਆ। ਕਿਉਂ, ਹੁਣ ਨਾ ਤਾਂ ਫਰੂਟ ਘਰੇ ਹੁੰਦਾ, ਨਾ ਕਿਸੇ ਬੰਦੇ ਦੇ ਘਰੇ ਦੁੱਧ ਹੁੰਦਾ। ਇਸ ਤਰ੍ਹਾਂ ਹੀ ਹੈ। ਆਟਾ ਚਲੋ ਜੀ ਅੱਲਾਹ ਤੁਹਾਡਾ ਇੰਜ ਹੀ ਪਿਆਰ ਵਧਾਈ ਰੱਖੇ, ਤੁਸੀਂ ਆਉਂਦੇ ਜਾਂਦੇ ਰਹੋ ਤੇ ਬਾਕੀ ਜੀ ਪ੍ਰਮਾਤਮਾ ਕਰਨ ਵਾਲਾ। ਇਸ ਤਰ੍ਹਾਂ ਹੀ ਹੈ ਜੀ। ਇਸ ਤਰ੍ਹਾਂ ਕੋਈ ਹੀ। ਸਰਕਾਰਾਂ ਦੀਆਂ ਬਣੀ ਜਾਣ, ਕੋਈ ਸਰਕਾਰ ਇੱਕੋ ਜਿਹਾ ਚੱਲੀ ਆ ਜਾਵੇ। ਪਿਆਰ ਮੁਹੱਬਤ ਰਹੇ। ਪਿਆਰ ਮੁਹੱਬਤ ਆਵਾਮ ਦਾ ਤੇ ਪਿਆਰ ਮੁਹੱਬਤ ਉਂਝ ਹੀ ਹੈ ਨਾ।
ਸਰਕਾਰਾਂ ਵੀ ਇੱਕ ਦੂਜੇ ਦੀ ਇੱਜ਼ਤ ਕਰਨ, ਸਮਾਂ ਤੇ ਲੋਕਾਂ ਨੂੰ ਵੀ ਤੰਗੀ ਨਾ ਆਵੇ। ਪਰ ਉਹ ਜਿਹੜੇ ਤਰਸਦੇ ਨੇ ਲੋਕ ਉਹਨਾਂ ਨੂੰ ਉਧਰ ਪਿੰਡ ਵਿਖਾਏ ਜਾਣ ਉਹਨਾਂ ਦੇ, ਜੈਸਾ ਤੁਸੀਂ ਲੋਕ ਆਉਂਦੇ ਹੋ ਇੱਧਰ। ਬਾਕੀ ਦੇਖੋ ਜੋ ਲੜਾਈ ਝਗੜੇ ਤਾਂ ਮਾੜੇ ਮੋਟੇ ਹੁੰਦੇ ਰਹਿੰਦੇ ਆ, ਉਹ ਤੇ ਹਰ ਘਰ ਦੇ ਵਿੱਚ ਵੀ ਹੁੰਦੇ ਨੇ। ਕਿਉਂਕਿ ਸਰਦਾਰ ਜੀ ਜਿਹੜੀ ਪਟਿਆਲੇ ਵਾਲੇ ਬਾਦਸ਼ਾਹਾਂ ਦੇ ਜਿਹੜੇ ਔਲਾਦ ਆ ਠੀਕ ਹੈ, ਉਹ ਵਧੀਆ ਕਰਦੀ ਆ ਜੀ, ਬੜੇ ਬੜੇ ਅਹੁਦਿਆਂ ਤੇ ਜਿਹੜੀ ਵਧੀਆ ਅਹੁਦਿਆਂ ਤੇ ਆ ਸਿਆਸਤ ਜੀ। ਮੁੱਖ ਮੰਤਰੀ ਆ ਪੰਜਾਬ ਦਾ, ਮੁੱਖ ਮੰਤਰੀ ਜਿਹਦੇ ਵਾਲਾ ਹਾਂ ਵਜ਼ੀਰੇ ਵਾਲਾ ਪੰਜਾਬ ਦਾ, ਉਹਦਾ ਆਲਾ ਸਿੰਘ ਦਾ ਪੋਤਾ ਪੜੋਤਾ। ਚਲੋ ਜੀ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਗੱਲ ਕਰਕੇ। ਕਹਿਣਾ, ਹਿੰਦੁਸਤਾਨ ਤੇ ਪਾਕਿਸਤਾਨ ਗਵਰਨਮੈਂਟ ਦੋਏ ਰਲ ਮਿਲ ਕੇ ਕਰਨ, ਦੋਏ ਵਧੀਆ ਰਹਿਣ। ਠੀਕ ਨਹੀਂ, ਹਿੰਦੁਸਤਾਨ ਜਿੰਦਾਬਾਦ ਰਹੇ, ਪਾਕਿਸਤਾਨ ਜਿੰਦਾਬਾਦ ਰਹੇ। ਵਾਹ ਇਹ ਤਾਂ ਜੀ। ਇੱਕੋ ਹੀ ਗੱਲ ਕਹਿੰਦੇ ਇਸ ਤਰ੍ਹਾਂ ਹੀ ਹੈ ਜੀ। ਵੀ ਦੋਏ ਮੁਲਕਾਂ ਦੀ ਚੜ੍ਹਦੀ ਕਲਾ ਰਹੂਗੀ ਤਾਂ ਲੋਕ ਖੁਸ਼ ਰਹਿਣਗੇ। ਇਸ ਤਰ੍ਹਾਂ ਹੀ ਹੈ ਜੀ। ਉਧਰਲੇ ਵੀ ਖੁਸ਼ ਰਹਿਣ, ਇੱਧਰਲੇ ਜਿਸ ਤਰ੍ਹਾਂ ਹੁਣ ਤੁਸੀਂ ਦੋਨੇ ਬੈਠੇ, ਇੱਕ ਮੁਸਲਮਾਨ ਇੱਕ ਸਿੱਖ, ਕੋਈ ਫਰਕ ਹੀ ਨਹੀਂ ਨਜ਼ਰ ਆਉਂਦਾ ਕਿ ਕਿਹੜਾ ਭਾਈਚਾਰਾ ਤੁਹਾਡਾ। ਮੈਂ ਤਾਂ ਉਹੀ ਗੱਲ ਕਰਦਾ ਵੀ ਦੋਏ ਖੁਸ਼ ਰਹਿਣ। ਹਾਂਜੀ ਹਾਂਜੀ, ਜੇ ਸਰਕਾਰਾਂ ਦੀਆਂ ਵੰਡ ਗਈਆਂ ਤਾਂ ਲੋਕ ਆਉਣਗੇ, ਇਸ ਤਰ੍ਹਾਂ ਜੇ ਹੀ। ਸਰਕਾਰ ਦੀ ਨਹੀਂ ਇੱਕ ਦੂਜੇ ਨਾਲ ਵੰਡੇ ਤਾਂ ਕਿਸੇ ਦੀ ਨਹੀਂ। ਸਹੀ ਗੱਲ ਹੈ। ਬਾਕੀ ਗੱਲ ਆ ਬਈ ਲੜਾਈ ਝਗੜੇ ਕੋਈ ਬਾਹਲਾ ਵਧੀਆ ਨਹੀਂ ਹੁੰਦਾ। ਇਸ ਤਰ੍ਹਾਂ ਹੀ ਹੈ ਜੀ, ਨੁਕਸਾਨ ਹੀ ਹੈ ਹਰ ਬੰਦੇ ਦਾ। ਕੋਈ ਵੀ ਪਿਆਰ ਸਤਿਕਾਰ ਨਾਲ ਹੀ ਇੱਕ ਦੂਜੇ ਦੀ ਰਾਜੀ ਬੰਦਿਆਂ ਨਾਲ ਹੀ ਹੋਣਾ ਹੁੰਦਾ ਨੇ। ਇਸ ਤਰ੍ਹਾਂ ਹੀ। ਜਿੰਨਾ ਮਰਜ਼ੀ ਤੁਸੀਂ ਲੜੀ ਚੱਲੋ, ਆਖਰ ਨੂੰ ਬਹਿ ਕੇ ਰਹਿਣਾ ਹੁੰਦਾ ਜੀ। ਸਹੀ ਗੱਲ ਹੈ। ਤੇ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਬੜਾ ਵਧੀਆ ਲੱਗਿਆ ਤੁਹਾਨੂੰ ਵੇਖ ਕੇ ਇਕੱਠੇ ਆ। ਸਾਡੀ ਦੁਆ ਹੈ ਜੀ ਇਸ ਤਰ੍ਹਾਂ ਹੀ ਤੁਹਾਡਾ ਪਿਆਰ ਵੱਧਦਾ ਰਹੇ। ਤੇ ਠੀਕ ਹੈ ਜੀ, ਉਹ ਵੀ ਤਾਂ ਕਹਿੰਦੇ ਵੀ ਆਉਂਦੇ ਜਾਂਦੇ ਰਹੀਏ। ਹਾਂ, ਸਤਿ ਸ੍ਰੀ ਅਕਾਲ ਜੀ, ਸਲਾਮ। ਤੰਦਰੁਸਤੀ ਦੇ ਤੇਰੀ ਬਹਾਦਰੀ ਹੈ, ਇਹ ਸਾਲ ਦੀ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।